पोता आया अपने दादे दा पाकिस्तानी 1937 वाला घर वेखन ते ਜ਼ਾਰੋ ਕਤਾਰ ਰੋਣਾ ਸ਼ੁਰੂ ਕਰ ਦਿੱਤਾ। ਇਹਦੇ ਨਾਲ ਜਦੋਂ ਉਹਦੇ ਉਜਰੇ ਹੋਏ ਵਿਹੜੇ ਤੇ ਉੱਥੇ ਪੁਰਾਣੇ ਟੁੱਟੇ ਬੂਹੇ ਬਾਰੀਆਂ ਵੇਖੀਆਂ ਔਰ ਜਿੱਥੇ ਕਦੀ ਇਸ ਸਰਦਾਰ ਜੀ ਦੀ ਫੈਮਿਲੀ ਆਬਾਦ ਸੀ ਉਹਨਾਂ ਦੀਆਂ ਤਜੋਰੀਆਂ ਵੇਖੀਆਂ ਤੇ ਉਹ ਆਪਣੇ ਜਜ਼ਬਾਤ ਤੇ ਕਾਬੂ ਨਾ ਰੱਖ ਸਕਿਆ। ਇਹ ਕਿਹੜਾ ਪਿੰਡ ਹੈ ਤੇ ਇਹਨਾਂ ਦੇ ਖਾਨਦਾਨ ਦਾ ਨਾਂ ਕੀ ਸੀ ਔਰ ਇਹ ਅੱਜ ਘਰ ਕਿਸ ਸਾਲ ਦੇ ਵਿੱਚ ਇਹ ਸਾਰੀ ਦਿਲਚਸਪ ਵੀਡੀਓ ਤੁਹਾਨੂੰ ਵਿਖਾਲਨੇ ਆ। ਇਹਦੇ ਵਿੱਚ ਅੱਜ ਵੀ ਪੁਰਾਣੀਆਂ ਤਜੋਰੀਆਂ ਨੇ, ਇਸ ਲਈ ਮੇਰੇ ਕਹਿਣ ਤੇ ਇਹ ਵੀਡੀਓ ਤੁਸੀਂ ਐਂਡ ਤੱਕ ਜ਼ਰੂਰ ਵੇਖਣੀ ਹੈ। ਇਹ ਘਰ ਹੈਗਾ ਜੀ ਪਿੰਡ ਛੋਟੀਆਂ ਗਲੋਟੀਆਂ, ਤਹਿਸੀਲ ਡਸਕਾ ਤੇ ਜ਼ਿਲ੍ਹਾ ਸਿਆਲਕੋਟ। ਬੜਾ ਅਮੀਰ ਤਰੀਨ ਸਿੱਖ ਸਰਦਾਰਾਂ ਦਾ ਪਿੰਡ ਸੀ। ਖੱਤਰੀਆਂ ਦੇ ਦੁਕਾਨਾਂ ਸਨ ਤੇ ਸਿੱਖਾਂ ਦਾ ਬਹੁਤ ਜ਼ਿਆਦਾ ਇੱਥੇ ਜ਼ਰਾਈ ਰਕਬਾ ਸੀ ਤੇ ਇਹ ਇਸ ਪਿੰਡ ਦਾ ਸਰਪੰਚ ਕਹਿ ਲਓ ਸਰਦਾਰ ਰਜਿੰਦਰ ਸਿੰਘ ਤੇ ਘਰ ਦਾ ਨਾਂ ਸੀ ਰਜਿੰਦਰ ਨਿਵਾਸ। ਇਹ ਘਰ ਜਨਾਬ ਤੁਸੀਂ ਦੇਖ ਸਕਦੇ ਹੋ ਅੱਜ ਵੀ ਮੌਜੂਦ ਹੈ, ਲੇਕਿਨ ਇਹਦੇ ਉੱਤੇ ਹੁਣ ਰਾਣਾ ਮੁਹੰਮਦ ਨਵਾਜ਼ ਲਿਖਿਆ ਹੈ, ਯਾਨੀ ਜਿਸ ਫੈਮਿਲੀ ਦੇ ਕੋਲ 1947 ਤੋਂ ਬਾਅਦ ਇਹ ਘਰ ਸੀ। ਲੇਕਿਨ ਉਸ ਤੋਂ ਪਹਿਲੇ ਇਹ ਦੱਸਿਆ ਗਿਆ ਕਿ 1936-37 ਦੇ ਵਿੱਚ ਬਣਿਆ ਸੀ। ਇਹਦਾ ਦਰਵਾਜ਼ਾ ਬਾਹਰਲਾ ਜਿਹੜਾ ਲੋਹੇ ਦਾ ਗੇਟ ਲੱਗ ਚੁੱਕਿਆ, ਬਾਕੀ ਚੀਜ਼ਾਂ ਤੁਸੀਂ ਦੇਖੋ ਰੋਡ ਉੱਚਾ ਹੋ ਗਿਆ ਤੇ ਇਹ ਘਰ ਹੋ ਗਿਆ ਨੀਵਾਂ। ਇਹ ਪਿੰਡੋਂ ਬਾਰ-ਬਾਰ ਜਿਹੜੀ ਫਿਰਨੀ ਹੁੰਦੀ ਏ ਉੱਥੇ ਬਣਾਇਆ ਗਿਆ ਸੀ ਇਹ ਘਰ। ਇਹਦੇ ਪਿੱਛੇ ਰਕਬਾ ਸੀ ਸਰਦਾਰ ਸਾਹਿਬ ਦਾ ਬਹੁਤ ਜ਼ਿਆਦਾ ਤੇ ਇਹਨਾਂ ਦੇ ਜਨਾਬ 2 ਵੋਟੀਆਂ ਸਨ ਦੱਸਿਆ ਗਿਆ ਹੈ ਤੇ ਅੰਦਰ 2 ਅਲੱਗ-ਅਲੱਗ ਪੋਰਸ਼ਨ ਨੇ, ਸੱਜੇ ਪਾਸੇ ਤੇ ਖੱਬੇ ਪਾਸੇ ਇੱਕੋ ਜਿਹੇ ਕਮਰੇ बनाए गए ने दोवां वोटियां ली। 2 बीवियां थी सरदार साहब की। तो इस घर को देखने के लिए उनके पोते इंडिया से तशरीफ ला चुके हैं तो असी हुण जावांगे इस घर के अंदर तो उत्तों तक तुहानूं विजिट कराने जी सारा कुछ। कित्थे गए लोग दोस्तों हैं जी। लो जी 1947 वाली एक कोठी सरदार फैमिली तुहानूं अंदरों दिखा लने, वीडियो ने तुसीं जुड़े रहो। गेट इहदा नवां है, बाकी सारी पुरानी ते ਰੈਨੋਵੇਸ਼ਨ ਕਰਦੇ ਨੇ ਵੇ, ਲੇਕਿਨ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਪੁਰਾਣੀਆਂ ਸਾਨੂੰ ਵੱਖਰੀਆਂ ਨਜ਼ਰ ਆ ਰਹੀਆਂ ਨੇ। ਲੇਕਿਨ ਇਹ ਜਨਾਬ ਫੈਮਿਲੀ ਰਹਿੰਦੀ ਵਿੱਚ, ਉਹਨਾਂ ਦੀ ਕੋਸ਼ਿਸ਼ ਹੈ ਕਿ ਘਰ ਦੀ ਮੁਰੰਮਤ ਕਰੀਏ। ਇਹਨਾਂ ਘਰਾਂ ਨਾਲ ਲੋਕਾਂ ਨੂੰ ਪਿਆਰ ਹੈ ਤੇ ਇਸ ਲਈ ਫਿਰ ਇਹਦੀ ਲੁੱਕ ਆਫਟਰ ਵੀ ਕਰਦੇ ਰਹਿੰਦੇ ਨੇ। ਇਹ ਪੁਰਾਣੇ ਦਰਵਾਜ਼ੇ ਨਾ ਜੀ। ਮਕਾਨ ਦੀ ਇੱਕ ਮੰਜ਼ਲ ਜਿਹੜਾ ਜ਼ਮੀਨ ਤੇ ਦਬ ਦਿੱਤੀ। ਅੱਛਾ ਇਹ ਬੜਾ ਉੱਚਾ 3 ਸਟੋਰੀਆਂ ਸਨ। ਅੱਛਾ ਜ਼ਮੀਨ ਦਾ ਬੇਚ ਦਬਕਦੀ ਤੇ ਓਏ ਹੋਏ ਹੈ ਦੇਖੋ ਜੀ ਕਿੱਡਾ ਮਜ਼ਬੂਤ ਮੋਟਾ ਦਰਵਾਜ਼ਾ ਹੈ ਜੀ। ਲੋ ਜੀ ਇਹ ਅਸੀਂ ਆ ਗਏ ਸੇਹਨ ਦੇ ਵਿੱਚ। ਅੱਛਾ ਇਹ ਮਕਾਨ ਉੱਚਾ ਹੋ ਗਿਆ, ਦੇਖੋ ਇਹ ਜ਼ਮੀਨ ਦੇ ਵਿੱਚ ਇੱਕ ਮੰਜ਼ਲ ਆ ਗਈ ਹੈ। ਠੀਕ ਕਹਿ ਰਹੇ ਤੁਸੀਂ। ਤੇ ਇਹ ਵੇਖੋ ਤੁਸੀਂ ਇਹਦੇ ਪੁਰਾਣੇ ਬਰਾਮਦੇ ਤੇ ਅਸੀਂ ਇਸ ਫੈਮਿਲੀ ਦੇ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਸਾਨੂੰ ਥੋੜੀ ਦੇਰ ਟਾਈਮ ਦਿੱਤਾ ਕਿ ਅਸੀਂ ਇਹ ਜਿਹੜਾ ਪੁਰਾਣਾ ਘਰ ਹੈ ਖੂਬਸੂਰਤ ਇਹਨੂੰ ਕੈਮਰੇ 'ਚ ਮਹਿਫੂਜ਼ ਕਰ ਸਕੀਏ। ਇਹ ਦੇਖੋ ਇਹਦੇ ਬਰਾਮਦੇ ਤੇ ਇਹ ਉੱਤੇ ਜਨਾਬ ਉਤਰੀ ਮੰਜ਼ਲ। ਇਹ ਹੁਣ ਜਾਲੀਆਂ ਟੁੱਟਣੀਆਂ ਵਿੱਚ ਸ਼ੁਰੂ ਹੋ ਗਈਆਂ ਨੇ ਕਿਉਂਕਿ ਇਹ ਸੀਮੈਂਟ ਟਾਈਪ ਹੀ ਹੁੰਦੀਆਂ ਨੇ। ਇਹ ਦੇਖੋ ਨਾ ਇਹ ਸਾਈਡ ਤੇ ਠੀਕ ਨੇ ਤੇ ਵਿੱਚੋਂ ਕਿਤੋਂ ਭੁਰੀਆਂ ਨੇ ਤੇ ਇਹ ਇਹਦਾ ਚੁਬਾਰਾ ਤੁਸੀਂ ਦੇਖ ਸਕਦੇ ਉੱਤੋਂ ਆਲੀਸ਼ਾਨ ਕਿਸਮ ਦੀ ਹਵੇਲੀ ਹੈ। ਉਹਦੇ ਘਰ ਦੇ ਜਿਹੜੇ ਅਸੀਂ ਗਰਾਊਂਡ ਫਲੋਰ ਤੇ ਖੜੇ ਆ ਔਰ ਤੁਹਾਨੂੰ ਦਿਖਾਉਂਦੇ ਆ ਇਹਦਾ ਸਾਰਾ ਵਿਊ ਜਿਹੜਾ ਨਾ ਸਾਰੇ 1947 ਵਾਲੇ ਜਿਹੜੇ ਕਮਰੇ ਨੇ ਔਰ ਅਲਮਾਰੀਆਂ ਨੇ, ਠੀਕ ਹੈ ਨਾ। ਉਹ ਤੁਸੀਂ ਵੇਖ ਕੇ ਹੈਰਾਨ ਰਹਿ ਜਾਓਗੇ ਕਿ 78 ਸਾਲ ਤੱਕ ਵੀ ਬੜੀਆਂ ਖੂਬਸੂਰਤ ਔਰ ਵੇਖ ਕੇ ਪਤਾ ਲੱਗਦਾ ਹੈ ਕਿ ਕਿਸੇ ਰਈਸ ਦਾ ਘਰ ਸੀ। ਚਲੋ ਹੁਣ ਜ਼ਰਾ ਥੱਲੇ ਤੁਹਾਨੂੰ ਪਹਿਲਾਂ ਵਿਜ਼ਿਟ ਕਰਾਂਗੇ ਫਿਰ ਉੱਤੇ ਛੱਤ ਲੈ ਕੇ ਚੱਲਾਂਗੇ। ਬੜਾ ਇੱਕ ਚੌਧਰੀ ਸਰਦਾਰ ਸੀ ਰਜਿੰਦਰ ਸਿੰਘ ਲੰਬੜਦਾਰ ਤੇ ਇਹ ਦੇਖੋ ਨਾ ਇਹ ਨੀਵਾਂ ਹੋ ਗਿਆ। ਇਹ ਇੱਥੇ ਮਿੱਟੀ ਪਾਪਾ ਨੇ ਉੱਚਾ ਕੀਤਾ ਹੈ, ਬਾਹਰੋਂ ਸੜਕ ਉੱਚੀ ਹੋ ਗਈ ਤੇ ਇਹ ਦੇਖੋ ਇਹ ਥੱਲੇ ਹਲੇ ਉਸੇ ਤਰ੍ਹਾਂ ਹੀ ਨੀਵਾਂ ਹੈ ਤੇ ਇਹ ਦੇ ਕਮਰੇ ਵੀ ਮੌਜੂਦ ਨੇ ਜਿਨ੍ਹਾਂ 'ਚ ਫੈਮਿਲੀ ਰਹਿ ਰਹੀ ਹੈ। ਇਹ ਦੇਖੋ ਉਹੀ ਪੁਰਾਣੀਆਂ ਚੀਜ਼ਾਂ, ਦੀਵੇ ਰੱਖਣ ਵਾਸਤੇ ਆਲੇ ਔਰ ਇਹ ਛੱਤਾਂ ਪੁਰਾਣੀਆਂ, ਠੀਕ ਹੈ ਨਾ। ਇਹ ਦੇਖੋ ਤੁਸੀਂ ਉਧਰ ਦੇਖਣਾ ਚਲੇ ਜਾ। ਹਾਂ ਇਹ ਸਾਈਡ ਤੇ ਅਸੀਂ ਵੀ ਤੁਹਾਨੂੰ ਇੱਕ ਬਹਾਲ ਨਹੀਂ ਇਧਰੋਂ ਥੋੜਾ ਜਿਹਾ ਰਸਤਾ ਹੈਗਾ ਏ। ਇਹ ਦੇਖੋ ਤੁਸੀਂ ਇਹ ਕੋਈ ਪੁਰਾਣਾ ਕਮਰਾ ਔਰ ਵੱਡਾ। ਇਹ ਇੱਕ ਦਰਵਾਜ਼ੇ ਦਾ ਭੱਤ ਇੱਕ ਟੁੱਟ ਗਿਆ, ਠੀਕ ਹੈ, ਲੇਕਿਨ ਇਹ ਤੁਸੀਂ ਦੇਖੋਗੇ ਨਾ ਤੇ ਵੱਡਾ ਕਮਰਾ ਹੈ। ਇਹਦੇ ਵਿੱਚ ਇਹ ਰੋਸ਼ਨਦਾਨ 3 ਲੱਗੇ, ਖਿੜਕੀਆਂ ਨੇ ਔਰ ਇਹ ਸਮਾਨ ਵਗੈਰਾ ਰੱਖਣ ਵਾਸਤੇ ਅਲਮਾਰੀਆਂ ਜਿਹੜੀਆਂ ਕਿ ਅੱਜ ਵੀ ਉਹੀ ਪੁਰਾਣੀਆਂ ਕਿੱਡੇ ਖੂਬਸੂਰਤ ਆ ਜੀ। ਇਹ ਹੈਂਡਲ ਲੱਗੇ ਨੇ ਯੈਲੋ ਕਲਰ ਦਾ, ਪੂਰਾ ਜਨਾਬ ਫੈਸ਼ਨ ਔਰ ਪੈਸਾ ਲੱਗਿਆ ਦਾ ਉਸ ਦੌਰ 'ਚ ਜਦੋਂ ਅਮੂਮਨ ਲੋਕਾਂ ਦੇ ਕੱਚੇ ਘਰ ਹੁੰਦੇ ਸਨ। ਹਾਂਜੀ ਪਾਰਟੀਸ਼ਨ ਹੋ ਗਈ। ਇਸ ਤਰ੍ਹਾਂ ਲੱਗ ਰਿਹਾ ਕਿ 1946-47 ਦਾ ਹੀ ਬਣਿਆ ਦਾ ਮਕਾਨ।
ਨਹੀਂ ਨਸੀਬ ਹੋਇਆ। ਲਓ ਜੀ, ਜਿਸ ਤਰ੍ਹਾਂ ਡਾਕਟਰ ਸਾਹਿਬ ਦੱਸਦੇ ਨੇ, ਕਹਿੰਦੇ ਨੇ ਜੀ ਬਜ਼ੁਰਗਾਂ ਕਈ ਸੁਣਿਆ ਕਿ ਇਹ ਘਰ ਦੀ ਜਿਹੜੀ ਫੈਮਿਲੀ ਹੈ ਨਾ, ਉਹਨਾਂ ਬੜਾ ਘਰ ਚਾਵਾਂ ਨਾਲ ਬਣਾਇਆ ਸੀ, ਲੇਕਿਨ ਉਹਦੇ ਨਾਲ ਹੀ ਫਿਰ ਜਿਹੜਾ ਨਾ ਉਹ ਪਾਰਟੀਸ਼ਨ ਹੋ ਗਈ ਤੇ ਉਹਨਾਂ ਨੂੰ ਰਹਿਣਾ ਨਸੀਬ ਨਹੀਂ ਹੋਇਆ। 2 ਸਾਲ ਪਹਿਲੇ ਦਾ ਪੋਤਾ ਆਇਆ ਸੀ ਇਨਸਾਨ ਦਾ ਨਾ। ਇਹਨਾਂ ਦੇ ਪੋਤਾ ਆਏ ਸਨ? ਅੱਜ 2 ਸਾਲ ਪਹਿਲੇ ਜਿੰਦਰ ਸਿੰਘ ਦਾ ਪੋਤਾ ਆਇਆ ਸੀ ਅੱਛਾ, ਕੀ ਦੱਸਦੇ ਸਨ? ਤੇ ਉਹ ਸਾਰੇ ਵਿਜ਼ਿਟ ਕਰਕੇ ਗਏ ਨਾ ਆਪਣੀ ਕੋਠੀ ਤੇ। ਫੈਮਿਲੀ ਆਈ ਸੀ? ਨਹੀਂ, ਇਕੱਲਾ ਹੀ ਸੀ? ਇਕੱਲਾ ਪੋਤਾ ਆਇਆ ਸੀ ਉਹਨਾਂ ਦਾ। ਤੇ ਬਾਹਰ ਕਿਤੇ ਹੋਣਾ? ਨਹੀਂ, ਆਇਆ ਇੰਡੀਆ ਤੋਂ ਸੀ। ਇੰਡੀਆ ਤੋਂ ਆਇਆ ਸੀ, ਠੀਕ ਹੈ, ਵਾਹ ਜੀ ਵਾਹ। ਮੇਰੇ ਕੋਲ ਉਹਦੀ ਵੀਡੀਓ ਵੀ ਪਈ, ਮੇਰੇ ਕੋਲ ਅੱਜ ਮੈਂ ਤੁਹਾਨੂੰ ਦਿਖਾਤਾ। ਚਲੋ ਮੈਨੂੰ ਦਿਓ ਵਿੱਚ ਥੋੜਾ ਜਿਹਾ ਪੀਸ ਨਾ। ਇਹ ਦੇਖੋ ਜੀ, ਅੱਛਾ ਇਹ ਦੇਖੋ ਨਾ, ਇਹਨਾਂ ਦੇ ਖਾਸ ਕਿਸਮ ਦੀਆਂ ਕੁੰਡੀਆਂ ਬਣੀਆਂ ਨੇ, ਚੌਰਸ ਟਾਈਪ ਨਾ। ਦੇਖੋ ਇਹ ਚੌਰਸ ਕੁੰਡੀਆਂ ਨੇ, ਗੋਲ ਨਹੀਂ ਹੈਗੀਆਂ, ਠੀਕ ਹੈ ਨਾ। ਇਹ ਚੌਰਸ ਕੁੰਡੀਆਂ ਨੇ ਤੇ ਇਹ ਜਨਾਬ ਛੋਟਾ ਜਿਹਾ ਨਾਲ ਇੱਕ ਕਮਰਾ ਸੀ, ਐਜ਼ ਅ ਟਾਇਲਟ ਤੁਸੀਂ ਕਹਿ ਸਕਦੇ ਹੋ, ਕਿਉਂਕਿ ਹੋਰ ਤੇ ਕਿਸੇ ਮਕਸਦ ਲਈ ਨਹੀਂ ਹੈਗਾ। ਇਹ ਮਹਿਮਾਨ ਖਾਨਾ ਹੈਗਾ। ਤੇ ਇਹ ਇਹਦੀਆਂ ਕੁੰਡੀਆਂ ਵੇਖੋ ਤੁਸੀਂ। ਇਹ ਜਨਾਬ ਜਿਹੜਾ ਇਹ ਅਸਲ ਇਹਦਾ ਫਰਸ਼ ਹੈਗਾ ਪੁਰਾਣਾ ਥੱਲੇ, ਤੇ ਇਹਦੇ ਨਾਲ ਹੀ ਅੱਗੇ ਵੀ ਕਮਰੇ ਹੈਗੇ ਨੇ। ਇਹ ਖਾਲੀ ਹੈ, ਇਹ ਦੇਖੋ ਇਹਦੇ 'ਚ ਵੀ ਸਮਾਨ ਵਗੈਰਾ ਐਕਸਟਰਾ ਹੀ ਪਿਆ। ਇਹ ਵੀ ਜਨਾਬ ਦੇਖੋ ਤੁਸੀਂ, ਉਹੀ ਪੁਰਾਣਾ ਘਰ ਹੈ ਜੀ। ਅਲਮਾਰੀ ਬਣੀ ਹੈ, ਛੱਤਾਂ ਪੁਰਾਣੀਆਂ, ਔਰ ਇਹ ਸਾਰਾ ਕੁਝ ਤੁਹਾਨੂੰ ਜਿਹੜਾ ਨਾ ਅਸੀਂ ਵਿਖਾਤਾ ਹੈ ਤਾਂ ਕਿ ਪਤਾ ਚੱਲ ਸਕੇ ਕਿ ਇੱਕ ਜਿਹੜੇ ਸਰਦਾਰ ਫੈਮਿਲੀ ਦਾ ਘਰ ਹੈ ਉਹ ਅੱਜ 2025 ਦੇ ਵਿੱਚ ਕੈਸਾ ਹੈਗਾ। 75 ਸਾਲਾਂ ਬਾਅਦ ਉਹਦੇ ਜਿਹੜੇ ਨੇ ਕਮਰੇ ਤੇ ਇਹ ਜਨਾਬ ਸਾਰਾ ਕੁਝ ਇਹ ਦੇਖੋ ਤੁਸੀਂ। ਆਲੀਸ਼ਾਨ ਕਿਸਮ ਦਾ ਜਿਹੜਾ ਘਰ ਹੈ ਨਾ, ਉਹ ਤੁਹਾਨੂੰ ਦਿਖਾਤਾ। ਦੇਖੋ ਕਿੱਡੇ ਇਹ ਦਰਵਾਜ਼ੇ ਨੂੰ ਲੌਕ ਆਰਜੀ ਕਰਨ ਵਾਸਤੇ ਕਿ ਇਹ ਦਰਵਾਜ਼ਾ ਇਹਨੂੰ ਬੰਦ ਕਰਨਾ, ਤੇ ਇਹ ਦੇਖੋ ਇਹ ਬੰਦ ਹੋ ਗਿਆ। ਅਗਰ ਤੁਸੀਂ ਚਾਹੁੰਦੇ ਹੋ ਕਿ ਦਰਵਾਜ਼ਾ ਖੁੱਲਾ ਰਹੇ, ਬੱਚੇ ਬੁੱਚੇ ਖੇਡਦੇ ਨੇ ਦਰਵਾਜ਼ਾ, ਫਿਰ ਇਹਨੂੰ ਲੌਕ ਕਰ ਦਿਓ ਇੱਥੋਂ। ਹੁਣ ਦਰਵਾਜ਼ਾ ਖੁੱਲੇ ਇੱਥੇ ਲੁਕ ਜਾਏਗਾ, ਬੰਦ ਨਹੀਂ ਹੋਏਗਾ, ਠੀਕ ਹੈ ਨਾ। ਇਹ ਹੁਣ ਵੇਖੋ ਰਿਵਾਜ਼ ਖਤਮ ਹੋ ਗਿਆ, ਲੇਕਿਨ ਇਹ ਆਮ ਘਰਾਂ ਜਿਹੜੇ ਹੁੰਦੇ ਸਨ ਨਾ, ਅਮੀਰ ਲੋਕਾਂ ਦੇ ਘਰ ਪੱਕੇ, ਇਹ ਲਾਉਂਦੇ ਹੁੰਦੇ ਸਨ ਲੌਕ ਆਰਜੀ ਵਾਲਾ। ਇਹ ਜਨਾਬ ਫਸਟ ਫਲੋਰ ਤੇ ਅਸੀਂ ਆ ਗਏ ਹਾਂ। ਇਹ ਉਹਦੇ ਬਰਾਮਦੇ ਨੇ, ਹਰ ਤਰਫ ਸਮਾਨ ਪਿਆ ਕਿਉਂਕਿ ਕਮਰਿਆਂ ਨੂੰ ਰੰਗ ਰੋਗਨ ਔਰ ਮੁਰੰਮਤ ਹੋ ਰਹੀ ਹੈ। ਤੇ ਇਧਰੋਂ ਦੀ ਅਸੀਂ ਆਏ ਹਾਂ ਉੱਤੇ, ਠੀਕ ਹੈ ਨਾ, ਇਧਰੋਂ ਦੀ। ਤੇ ਇਹ ਵੀ ਆਤਿਸ਼ਦਾਨ, ਠੀਕ ਹੈ, ਕਮਰੇ ਬਹੁਤ ਵੱਡੀ ਹਵੇਲੀ ਹੈ ਜੀ। ਲੰਬੜਦਾਰ ਸਾਹਿਬ ਦਾ ਘਰ ਹੈ, ਤੁਹਾਨੂੰ ਦਿਖਾ। ਇਹ ਦੇਖਿਆ ਉਹੀ ਸੋਫਾ ਬਣਿਆ ਜਿਸ ਤਰ੍ਹਾਂ ਪਹਿਲਾਂ ਤੁਹਾਨੂੰ ਕਿਹਾ ਸੀ ਕਿ ਦੋਨਾਂ ਸਾਈਡਾਂ ਤੇ ਇੱਕ ਉਹ ਬਣਿਆ ਹੁੰਦਾ, ਇਸ ਸਾਈਡ ਤੇ ਇਹਦਾ ਮੂੰਹ ਪਰ ਖਾਣਾ ਤੇ ਬਣਿਆ ਹੁੰਦਾ। ਆਹੋ ਬਸ ਉਹ ਜਿਹੜੀਆਂ ਫੈਮਲੀਆਂ ਨੇ ਬਹਿਣਾ ਹੁੰਦਾ ਸੀ, ਧੁੱਪ ਛੋਈ ਨਾਲ ਸੇਕ ਲਈ। ਤੇ ਇਹ ਹੁਣ ਤੁਸੀਂ ਦੇਖੋ ਨਾ, ਇਹ ਪੁਰਾਣਾ ਇਹ ਕੋਈ ਚੀਜ਼ ਦੇਖੋ ਨਾ, ਹੁਣ ਖਾਧੀ ਗਈ ਹੈ, ਠੀਕ ਹੈ ਨਾ, ਵਕਤ ਦੇ ਨਾਲ ਆਹੋ ਚਗਾਟ ਖਾਧੀ ਗਈ ਹੈ, ਲਿਹਾਜ਼ਾ ਇਹ ਨਾਕਾਬਲੇ ਇਸਤੇਮਾਲ ਹੋ ਗਿਆ। ਉਹਨਾਂ ਨੇ ਦਰਵਾਜ਼ਾ ਲਾ ਕੇ ਤੇ ਇਹ ਰੱਖ ਲਿਆ। ਇਹ ਇੱਕ ਨਾਲ ਛੋਟੀ ਜਿਹੀ ਨਵੀਂ ਤਮੀਰ ਹੋ ਰਹੀ ਹੈ, ਉਹ ਕੋਈ ਕਮਰਾ ਜਿਹਾ ਬਣਾ ਰਹੇ ਨੇ। ਲੇਕਿਨ ਇਹ ਚੀਜ਼ ਜਿਹੜੀ ਨਾ, ਇਹ ਸਾਰੀ ਉਹ ਹੀ ਹੈ ਪੁਰਾਣੀ, ਇਹਦੇ 'ਚ ਕੋਈ ਰੱਦੋ ਬਦਲ ਨਹੀਂ। ਮੁਰੰਮਤ ਜ਼ਰੂਰ ਕਰ ਰਹੇ ਨੇ, ਲੇਕਿਨ ਹੈ ਸਾਰੀ ਓਰੀਜਨਲ ਚੀਜ਼ ਹੈਗੀ ਹੈ। ਇਹ ਦੇਖੋ ਤੁਸੀਂ। ਡਾਕਟਰ ਸਾਹਿਬ ਆ ਜਾਓ। ਵਾਹ ਜੀ ਵਾਹ। ਉਹ ਤਾਂ ਖੁੱਲਾ ਹੈ ਕਾਕੇ ਕਿ ਨਹੀਂ? ਦੇਖੋ ਭਲਾ। ਚਲੋ ਆ ਜਾਓ। ਲੋ ਜੀ ਦੋਸਤੋ, ਅਸੀਂ ਚੱਲੇ ਹਾਂ ਬਿਲਕੁਲ ਟੌਪ ਫਲੋਰ ਦੇ ਉੱਤੇ, ਖੁੱਲਾ ਇਧਰ ਆ ਦਾ। ਅੱਜ ਬੜੀ ਮਿਹਨਤ ਨਾਲ ਤੁਹਾਨੂੰ ਗਲੋਟੀਆਂ ਖੁਰਦੇ ਪੁਰਾਣੇ ਘਰ ਇਸ ਤੋਂ ਪਹਿਲਾਂ ਵੀ ਮੁੱਕ ਜਾਣ। ਇਹ ਜਨਾਬ ਅਸੀਂ ਆ ਗਏ ਬਿਲਕੁਲ ਛੱਤ ਦੇ ਉੱਤੇ। ਵਾਹ ਜੀ ਵਾਹ। ਅੱਛਾ, ਇੱਥੋਂ ਇੱਕ ਚੀਜ਼ ਤੁਹਾਨੂੰ ਦਿਖਾ ਦੇਣਾ। ਇਹ ਨਾ ਪਿਛਲੇ ਪਾਸੇ ਸਾਰੇ ਜ਼ਮੀਨਾਂ ਨੇ, ਪਿੰਡ ਇਹ ਪਿੰਡੋਂ ਬਾਰ-ਬਾਰ ਬਣਾਈ ਗਈ ਸੀ। ਇਹ ਤਾਂ ਮੇਰੇ ਮਕਾਨ ਤੇ ਇਕੱਲਾ ਹੀ ਹੋਣਾ ਇੱਧਰ, ਹੈ ਨਾ? ਛੋਟਾ ਜਿਹਾ ਪਿੰਡ ਸੀ, ਬਾਅਦ 'ਚ ਬਣੀ ਹੈ। ਅੱਛਾ, ਇੱਧਰੋਂ ਦੀ ਅਸੀਂ ਜਨਾਬ ਆਏ ਹਾਂ, ਇਹ ਘਰ ਤੋਂ ਨਹੀਂ ਆਏ। ਇਹ ਸਾਰੀਆਂ ਜ਼ਮੀਨਾਂ ਸਨ, ਇਹ ਸਾਰੇ ਘਰ ਨਵੇਂ ਨੇ। ਇਹ ਘਰ, ਇਹ ਸੜਕ ਹੈ ਨਾ, ਇਹ ਸੜਕ ਤੁਹਾਨੂੰ ਦਿਖਾਉਣਾ, ਇੱਥੋਂ ਤੁਹਾਨੂੰ ਪਤਾ ਚੱਲ ਜਾਏਗਾ। ਇਹ ਸੜਕ ਸੀ ਪਿੰਡ ਦੀ ਫਿਰਨੀ। ਇੱਧਰ ਘਰ ਸਾਰੇ ਨਹੀਂ ਸਨ ਹੈਗੇ, ਨਿਆਈਆਂ ਸਨ। ਇੱਧਰ ਪਿੰਡ ਸੀ, ਲੇਕਿਨ ਇਹ ਕੱਲੀ ਕੋਠੀ ਸੜਕੋਂ ਇਸ ਸਾਈਡ ਤੇ ਇਹ ਕੱਲੀ ਕੋਠੀ ਮੌਜੂਦ ਸੀ। ਤੇ ਇਹ ਇਹਦੇ ਕੋਨੇ ਦੇ ਵਿੱਚ ਇਹ ਵੀ ਇੱਕ ਪਤਾ ਨਹੀਂ ਕੋਈ ਬਹਿਣ ਲਈ ਬਣੀ ਹੈ ਚੀਜ਼, ਕੀ ਹੈ, ਬੜਾ ਜਿਹੜਾ ਨਾ ਸੋਫਾ ਟਾਈਪ ਬਣਿਆ, ਮੂੜਾ ਟਾਈਪ, ਔਰ ਇਹ ਵੀ ਸੋਫਾ ਬਣਿਆ ਹੈ। ਅੱਛਾ, ਇੱਥੋਂ ਇੱਕ ਚੀਜ਼ ਮੈਂ ਤੁਹਾਨੂੰ ਦਿਖਾ ਲੈਣਾ। ਇਹ ਪਿੰਡ ਸਾਰਾ ਨਜ਼ਰ ਆ ਰਿਹਾ ਨਾ, ਲੇਕਿਨ ਇੱਥੋਂ ਗੁਰਦੁਆਰਾ ਸਾਹਿਬ ਵੀ ਨਜ਼ਰ ਆਉਂਦਾ ਹੈ। ਇੱਥੇ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਸੀ ਨਾ, ਇਹ ਗੁਰਦੁਆਰਾ ਸਾਹਿਬ ਹੈ 6ਵੀਂ ਪਾਤਸ਼ਾਹੀ ਦਾ, ਉਹ ਵੀ ਮੌਜੂਦ ਹੈ। ਉਹਦੀ ਅਲੱਗ ਨਾਲ ਵੀਡੀਓ ਬਣੀ ਹੈ। ਤੇ ਇਹ ਦੇਖੋ ਉੱਤੇ ਪਿਲਰਸ ਔਰ ਜਿਹੜੇ ਬਣੇ ਨੇ ਨਾ,
ਕੀ ਬਾਤ ਹੈ, ਖੂਬਸੂਰਤੀ ਵਾਸਤੇ। ਵਾਹ ਜੀ ਵਾਹ ਦੋਸਤੋ, ਪਹਿਲੀ ਦਫਾ ਤੁਸੀਂ ਏਡੀ ਡਿਟੇਲ ਦੇ ਨਾਲ ਇਹ ਘਰ ਦੇਖਿਆ। ਕਿਹੜੀ ਜ਼ਮੀਨ? ਇਹ ਸਾਰੀ ਜ਼ਮੀਨ ਉਸ ਬੰਦੇ ਦੀ ਸੀ, ਜਿੱਥੇ ਪੀਪਲ ਲੱਗਿਆ ਉਹਦਾ ਡੇਰਾ ਸੀ ਉਹਦਾ। ਅੱਛਾ ਅੱਛਾ, ਇਹ ਪੀਪਲ ਵਾਲਾ ਡੇਰਾ ਸੀ ਤੇ ਇਹ ਸਾਰੀ ਜ਼ਮੀਨ ਉਸ ਸਰਦਾਰ ਫੈਮਿਲੀ ਦੀ ਸੀ ਤੇ ਉਹਨੇ ਫਿਰ ਜ਼ਮੀਨਾਂ 'ਚ ਕੋਠੀ ਪਾਈ ਹੋਈ ਨਾ, ਆਪਣੀ ਜ਼ਮੀਨ ਕੋਠੀ। ਆਪਣੀ ਜ਼ਮੀਨਾਂ 'ਚ ਕੋਠੀ ਪਾਈ। ਵਾਹ ਜੀ ਵਾਹ। ਦਾਸਾਂ ਦੱਸਿਆ ਕਹਿੰਦੇ ਜੀ ਰਕਬਾ ਉਹਦਾ ਹੀ ਸੀ ਸਾਰਾ, ਤੇ ਉਹਨੇ ਫਿਰ ਆਪਣੀਆਂ ਜ਼ਮੀਨਾਂ 'ਚ ਨਾ, ਇਹ ਦੇਖੋ ਇੱਧਰ ਵੀ ਸੋਫਾ 'ਚ ਬਣਿਆ ਜੀ, ਠੀਕ ਹੈ ਨਾ। ਇਹ ਨਾ ਉਹਦਾ ਸਰੀਏ ਦਾ ਦੌਰ ਆ ਗਿਆ ਸੀ, ਤੇ ਜਦੋਂ ਬਣਾਇਆ ਗਿਆ 1946 ਦੇ ਵਿੱਚ ਬਣਿਆ ਗਿਆ ਘਰ। ਤੇ ਇਹ ਸਾਰਾ ਏਰੀਆ ਜਿਹੜਾ ਨਾ, ਇਹ ਜ਼ਮੀਨਾਂ ਸਨ, ਖੂਹ ਲੱਗੇ ਹੋਣਗੇ ਉਦੋਂ ਸਾਰਾ ਕੁਝ। ਤੇ ਇਹ ਮਸਜਿਦ ਹੈ, ਬਹੁਤ ਖੂਬਸੂਰਤ ਔਰ ਵੱਡੀ ਮਸਜਿਦ ਬਣਾਈ, ਜਾਮਿਆ ਕਾਸਮੀਆ ਮਸਜਿਦ ਹੈਗੀ ਜਨਾਬ। ਇੱਧਰ ਤੁਹਾਨੂੰ ਦਿਖਾ ਦਿੰਦੇ ਹਾਂ, ਇਹ ਵੀ ਬਾਅਦ ਚ ਬਣੀ, ਇਹ ਉਹ 1947 ਵਾਲੀ ਨਹੀਂ ਹੈਗੀ, ਲੇਕਿਨ ਬਹੁਤ ਹੀ ਖੂਬਸੂਰਤ ਬਣੀ ਹੈ ਜੀ। ਵਾਹ ਜੀ ਵਾਹ, ਦਿਲ ਖੁਸ਼ ਹੋ ਗਿਆ। ਤੇ ਇਹ ਨਾਲ ਸਕੂਲ ਹੈ, ਸਕੂਲ ਬੱਚਿਆਂ ਦਾ। ਇਹ ਜੀ ਸਕੂਲ ਛੋਟੀਆਂ ਬੱਚੀਆਂ ਦਾ, ਇਹ ਮਸਜਿਦ ਸਕੂਲ, ਤੇ ਇਹ ਸਾਰੀ ਨਵੀਂ ਆਬਾਦੀ ਹੈ। ਤੇ ਇਹ ਘਰ ਪੁਰਾਣਾ, ਜਿਹਦੀ ਹੁਣ ਤੁਹਾਨੂੰ ਖੂਬਸੂਰਤ ਚੀਜ਼ਾਂ ਵਿਖਾਈਆਂ ਨੇ, ਤੁਸੀਂ ਵੇਖ ਕੇ ਜ਼ਰੂਰ ਇਸ ਚੀਜ਼ ਨੂੰ ਐਪਰੀਸ਼ੀਏਟ ਕੀਤਾ ਹੈਗਾ ਕਿ ਅੱਜ ਵੀ ਆਪਣੀ ਅਸਲੀ ਹਾਲਤ 'ਚ ਕੋਠੀ ਮੌਜੂਦ ਹੈ। ਰਾਣਾ ਸਾਹਿਬ ਦਾ ਨਾਮ ਲੈ ਕੇ ਰਾਣਾ ਨਵਾਜ਼ ਸਾਹਿਬ ਨੇ। ਤੇ ਇਹ ਜਨਾਬ, ਇਹ ਜਿਹੜਾ ਘਰ ਹੈ, ਇਹ ਇਸ ਵੇਲੇ ਹੈਗਾ ਇਹ ਰਾਣਾ ਨਵਾਜ਼ ਸਾਹਿਬ ਨੇ। ਉਹ ਵੀ ਇੰਤਹਾਈ ਨਾਈਸ ਸ਼ਖਸੀਅਤ ਨੇ, ਉਹਨਾਂ ਨੇ ਇਹਨੂੰ ਅੱਜ ਵੀ ਸਾਂਭ ਕੇ ਰੱਖਿਆ ਏ ਔਰ ਇਹਦੀ ਰਿਪੇਅਰ ਵਗੈਰਾ ਕਰਵਾਉਂਦੇ ਰਹਿੰਦੇ ਨੇ। ਅੱਛੀ ਚੀਜ਼ ਹੈਗੀ ਏ, ਤੇ ਰਾਣਾ ਸਾਹਿਬ ਦੇ ਸ਼ੁਕਰਗੁਜ਼ਾਰ ਹਾਂ ਕਿ ਜਨਾਬ ਉਹਨਾਂ ਨੇ ਆਪਣਾ ਇਹ ਘਰ ਜਿਹੜਾ ਉਹਨਾਂ ਦਾ ਵਿਜ਼ਿਟ ਕੀਤਾ ਏ। ਚਲੋ ਕੱਲ ਨੂੰ ਵੇਖੋ ਜੇ ਘਰ ਇੱਕ ਦਿਨ ਖਤਮ ਹੋਣਾ, ਲੇਕਿਨ ਇਹ ਵੀਡੀਓ ਜਿਹੜੀ ਇਹਨੇ ਰਿਕਾਰਡ 'ਚ ਰਹੇਗੀ ਕਿ ਯਾਰ ਸਾਡਾ ਘਰ ਇਸ ਤਰ੍ਹਾਂ ਦਾ ਹੁੰਦਾ ਸੀ। ਅਸੀਂ ਆਪਣਾ ਡਾਕਟਰ ਸਾਹਿਬ ਇੱਥੋਂ ਆਏ ਨਾ, ਇਹ ਜਿਹੜਾ ਚੁਬਾਰਾ, ਮੈਂ ਉਹ ਵੀ ਵੇਖ ਕੇ ਪਛਾਣ ਲਿਆ, ਮੈਂ ਕਿਹਾ ਕੋਈ ਚੁਬਾਰਾ ਉਹੀ ਲੱਗ ਰਿਹਾ। ਅੱਛਾ ਇਹ ਜਨਾਬ ਹੁਣ ਤੁਸੀਂ ਦੇਖ ਲਵੋ, ਠੀਕ ਹੈ ਨਾ। ਬਿਲਕੁਲ ਅਸੀਂ ਆ ਗਏ ਹਾਂ, ਉਹ ਮਮਟੀ ਨਹੀਂ ਜਿਹੜੀ ਉੱਤੇ, ਇੱਥੋਂ ਦੀ ਅਸੀਂ ਥੱਲੇ ਖਲੋ ਕੇ ਤੇ ਵੀਡੀਓ ਬਣਾਈ ਸੀ, ਇਹ ਹੁਣ ਉੱਤੇ ਅਸੀਂ ਆ ਗਏ ਹਾਂ। ਇਹ ਦੇਖੋ ਤੁਸੀਂ, ਬਿਲਕੁਲ ਬਾਹਰ ਅਸੀਂ ਖੜੇ ਹਾਂ।